अस्सलाम वालेकुम, सत श्री अकाल, प्रणाम दोस्तों। साढ़े अज के मेहमान एक जानी पहचानी शख्सियत MK जम्मट साहब, जिन्हों का तलक चढ़ते पंजाब तो आ। बहुत सारे गाने लिख चुके आ। इन्हों के बड़े बड़े तकड़े सिंगरां ने इन्हों के गाने गाए आ। 2-3 गाने साढ़े लिए भी लिखे आ, जिन्होंने सब तो ज़्यादा जोड़े गाने इन्हों के हिट होए, एक साहिबा, मेरे साहिबा, एक इको पंजाब, एक उड़ारियां। ये 3 गाने जोड़े आ जी, जिन्हों चो 2 साढ़े मतलब चैनल लिए इन्होंने लिखे सीगे, ते एक जोड़ा मेरे साहिबा ये इन्होंने चढ़ते पंजाब के सिंगर लिए लिखा सी। वो सारा आप इन्हों को पुछना कि इन्होंने जोड़ा अपना सफ़र किस तरह शुरू किया, इन्होंने शौक किस तरह पिया, किन्नी उम्र के इन्होंने लिखना शुरू किया सी, और इन्हों के उस्ताद कौन आ जी। जी अस्सलाम वालेकुम। अस्सलाम वालेकुम नासर भाजी, होर हाँ जी, सुनाओ की की हाल है हाल जी? जी? MK भाई सुनाओ, किदां सेहतां तबीयतां ठीक है तुहाडियां? बहुत वधिया, शुक्र मालिक दा जी। तुसी सुनाओ, ठीक ठाक है जी? बहुत बहुत थैंक्स भाजी तुहाडा पहला तां कि हाँ जी, तुसी मैनूं रूबरू कीता सारिਆਂ ਦੇ। थैंक यू वेरी मच। ਤੁਹਾਡੀ ਮਿਹਰਬਾਨੀ ਜੀ। ਤੁਸੀਂ ਵੀ ਆਪਣੇ ਕੀਮਤੀ ਟਾਈਮ ਦੇ ਵਿੱਚੋਂ, ਮਸਰੂਫੀਅਤ ਦੇ ਵਿੱਚੋਂ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ। ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਕਿ ਪਹਿਲੇ ਤਾਂ ਤੁਸੀਂ ਆਪਣਾ ਜਿਹੜਾ ਨਾ ਪੂਰਾ ਨਾਮ ਦੱਸੋ। ਸਾਡੇ ਦਰਸ਼ਕਾਂ ਨੂੰ MK ਤੋਂ ਜਾਣਦੇ, ਲੇਕਿਨ ਤੁਸੀਂ ਆਪਣਾ ਪੂਰਾ ਨਾਮ ਵੀ ਦੱਸੋ। ਤੁਹਾਡਾ ਪੂਰਾ ਨਾਮ ਕੀ ਹੈ? हाँ जी, मेरा नाम वैसे मुकेश है, मुकेश झम्मट ਅੱਛਾ ਜੀ, जी। ਅੱਛਾ ਜੀ, MK झम्मट मेरा, जिन्ने भी मेरे गाने आए उन्हां दे विच मेरा नाम MK झम्मट, मेलियाना मेरा पिंड है, ਅੱਛਾ। डिस्ट्रिक्ट ਮੇਲੀਆਣ ਤੁਹਾਡਾ नवांशहर। ਪਿੰਡ ਹੈ, ਉਹਦੀ ਨਿਸਬਤ ਦੇ ਨਾਲ ਤੁਸੀਂ ਆਪਣੇ ਨਾਂ ਦੇ ਨਾਲ ਮੇਲੀਆਣਾ ਲਿਖਦੇ ਆ। जी 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 जी, ਕਹਿੰਦੇ बिल्कुल। ਪੰਜਾਬ ਦੇ ਵਿੱਚ ਵੀ ਇਸ ਪਿੰਡ 'ਚੋਂ ਆਏ ਹੋਏ ਕਾਫੀ ਲੋਕ ਆਬਾਦ ਆ ਜੀ, ਕਿਉਂਕਿ ਇੱਕ ਬੜਾ ਪਿੰਡ ਸੀਗਾ ਮੁਸਲਮਾਨਾਂ ਦਾ 47 ਤੋਂ ਪਹਿਲੇ। जी 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 जी, बिल्कुल। ਇਹ ਵੈਸੇ ਵੀ ਇਹ ਉਡਾਰੀਆਂ ਗੀਤ ਭਾਜੀ, ਜਿਹੜਾ ਉਡਾਰੀਆਂ ਗੀਤ ਹੋਇਆ, ਜਿਹੜਾ ਇੱਕੋ ਪੰਜਾਬ ਗੀਤ ਹੋਇਆ, ਇਹ ਆਪਣੇ ਜਿਹੜੇ ਪਾਰਟੀਸ਼ਨ ਵੇਲੇ ਅਲੱਗ ਹੋਏ ਸੀਗੇ ਬਾਬਾ ਅੱਲਾ ਬਖਸ਼, ਜੀ ਜੀ, ਉਹਨਾਂ ਦੀ ਬਦੌਲਤ ਮੈਂ ਰਾਬਤਾ ਹੋਇਆ ਉਹ ਜੀ, ਤੁਹਾਡੇ ਨਾਲ ਰਾਬਤਾ ਹੋਇਆ, ਫਰੀਦ ਬਾਈ ਹੁਣਾਂ ਨਾਲ, ਸਾਰਿਆਂ ਨਾਲ। ਉਹ ਇੱਕ ਉਹਨਾਂ ਦਾ ਜਰੀਆ ਜਿਹੜਾ ਸੀ, ਜਿਹੜੇ ਮੇਨ ਜਿਹੜੇ ਉਹਨਾਂ ਦੇ ਆਪਣੇ ਜਿਨ੍ਹਾਂ ਦਾ ਜ਼ਿਆਦਾ ਯੋਗਦਾਨ ਹੈ ਵਿੱਚ, ਉਹ ਹੈਗੇ ਆ ਬਾਬਾ ਜੀ ਅੱਲਾ ਬਖਸ਼, ਜਿਨ੍ਹਾਂ ਦੇ ਕਰਕੇ ਆਪਾਂ ਮਿਲੇ ਆ, ਤੇ ਹੂੰ। ਉਹ ਸ਼ਾਇਦ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹੁਣ, ਪਰ ਉਹਨਾਂ ਨੂੰ ਹਾਂਜੀ, ਉਹ ਹਮੇਸ਼ਾ ਅੱਲਾ ਹੀ। ਦੇ ਪਿਆਰੇ ਹੋ ਗਏ ਜੀ। ਜੀ 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 ਜੀ, ਬਿਲਕੁਲ ਜੀ, ਬਿਲकुल। ਅੱਛਾ MK ਭਾਈ, ਤੁਹਾਨੂੰ ਇਹ ਜਿਹੜਾ ਗਾਣਾ ਲਿਖਣ ਦਾ ਸ਼ੌਕ ਸੀ, ਇਹ ਕਿੰਨੀ ਉਮਰ ਦੇ ਕਿਹੜੇ ਸਾਲਾਂ ਵਿੱਚ ਤੁਸੀਂ ਸੀਗੇ ਜਦੋਂ ਤੁਹਾਨੂੰ ਇਹ ਸ਼ੌਕ ਪੈਦਾ ਹੋਇਆ? ਇਹ ਨਾਸਰ ਭਾਜੀ, ਇਹ ਤਕਰੀਬਨ 14-15 ਸਾਲ ਉਮਰ ਸੀ ਮੇਰੀ, ਅੱਛਾ ਤੇ ਅਸੀਂ ਏਦਾਂ ਹੀ ਅੱਖਰ ਜੋੜਨੇ, ਮੈਂ ਸੀ ਤੇ ਮੇਰੇ ਨਾਲ ਇੱਕ ਮੇਰਾ ਫਰੈਂਡ ਸੀ ਸੁਖਵਿੰਦਰ ਸਿੰਘ, ਅੱਛਾ ਜੀ, ਤੇ ਅਸੀਂ ਛੋਟੇ ਛੋਟੇ ਕਲਿੱਪਾਂ ਜੀਆਂ ਉਹਨਾਂ ਨੂੰ ਬਣਾਉਣਾ, ਉਹਨਾਂ ਨੇ ਸੁਖਵਿੰਦਰ ਨੇ ਗਾਣਾ ਲਿਖਣਾ ਤੇ ਮੈਂ ਉਹਦੀ ਕੰਪੋਜੀਸ਼ਨ ਬਣਾ ਲੈਣੀ, ਤੇ ਠੀਕ ਏਦਾਂ ਆ। ਹੀ ਉੱਥੋਂ ਸ਼ੌਕ ਪੈਂਦਾ ਪੈਂਦਾ, ਸ਼ੌਕ ਪੈਂਦਾ ਪੈਂਦਾ। ਮੇਰਾ ਉਸਤਾਦ ਕੋਈ ਨਹੀਂ ਹੈ, ਲੇਕਿਨ ਪੜ੍ਹਿਆ ਬਹੁਤ, ਠੀਕ ਆ। ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ, ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਹੈ, ਅੱਛੇ ਹੂੰ ਅੱਛੇ ਫਨਕਾਰਾਂ ਨੂੰ, ਅੱਛੇ ਅੱਛੇ ਉਸਤਾਦਾਂ ਨੂੰ ਪੜ੍ਹਿਆ ਹੈ। ਸੋ ਥੋੜਾ ਬਹੁਤ ਜਿੰਨਾ ਕਿ ਲਿਖ ਲੈਂਦਾ ਹੈ ਉਹਨਾਂ ਦੀ ਬਦੌਲਤ। ਠੀਕ। ਪਹਿਲਾ ਗਾਣਾ ਜਿਹੜਾ ਤੁਸੀਂ ਲਿਖਿਆ ਸੀ, ਉਹ ਕਿਹੜਾ ਲਿਖਿਆ ਸੀ, ਤੇ ਉਹ ਕਿਸੇ ਨੇ ਗਾਇਆ ਵੀ ਸੀ ਜਾਂ ਬਸ ਉਹ ਕਿਤਾਬਾਂ 'ਚ ਹੀ ਰਹਿ ਗਿਆ ਸੀਗਾ? ਜਿਹੜਾ ਪਹਿਲਾ ਗਾਣਾ ਲਿਖਿਆ ਸੀ, ਉਹ ਤਾਂ ਨਹੀਂ, ਮੈਨੂੰ ਲੱਗਦਾ ਰਿਕਾਰਡ ਨਹੀਂ ਹੋਇਆ। ਇੱਕ ਮੈਗਜ਼ੀਨ ਦੇ ਵਿੱਚ ਜ਼ਰੂਰ ਆਇਆ ਸੀ ਮੇਰਾ ਇੱਕ ਗਾਣਾ। ਅੱਛਾ ਜੀ, ਉਹ ਉਸ ਤੋਂ ਪਹਿਲਾਂ 1-2 ਗਾਣੇ ਲਿਖੇ ਸੀ, ਪਰ ਉਹ ਮੈਗਜ਼ੀਨ ਦੇ ਵਿੱਚ ਗਾਣਾ ਆਇਆ ਸੀਗਾ, ਉਹਦੇ ਤੁਹਾਨੂੰ ਮੈਂ ਬੋਲ ਸੁਣਾ ਦੂੰ। ਹਾਂਜੀ ਸੁਣਾਓ, ਬਿਲਕੁਲ ਸੁਣਾਓ। ਹਾਂਜੀ, ਉਹ ਸੀ ਕਿ ਪੈਸੇ ਦੇ ਕੇ ਭੇਜਿਆ ਪੁੱਤਰ ਨੂੰ ਮਾਂ ਨੇ ਵਿੱਚ ਬਾਜ਼ਾਰ ਦੇ, ਇਹ ਫੋਟੋ ਲੈ ਭਗਵਾਨ ਦੀ ਹੈ ਜਿਹੜੇ ਸਭ ਨੂੰ ਤਾਰ ਦੇ। ਅੱਛਾ ਮਾਤਾ ਕਹਿ ਕੇ ਪੁੱਤ ਨੇ ਪੈਸੇ ਜੇਬ ਚ ਪਾ ਲਏ, ਅੰਦਰੋਂ ਆਪਣੇ ਮਾਂ ਦੀ ਫੋਟੋ ਚੁੱਕ ਲਿਆਇਆ ਨਾ ਸਤਿਕਾਰ ਦੇ। ਮਾਂ ਕਹਿੰਦੀ ਸੁਣ ਮੇਰੇ ਪੁੱਤਰਾ, ਤੂੰ ਆ ਕਿਉਂ ਚੁੱਕ ਲਿਆਇਆ? ਪੁੱਤਰ ਆਖੇ ਮਾਂ ਤੇਰੇ ਬਿਨ ਭਗਵਾਨ ਕੋਈ ਨਾ ਤਿਹਾਇਆ, ਤੈਥੋਂ ਵੱਡਾ ਰੱਬ ਨਾ ਕੋਈ, ਤੂੰ ਹੀ ਜਗਤ ਸਜਾਇਆ। ਆ ਭਗਵਾਨ ਪੂਜਦੇ ਲੋਕੀ ਜਿਹੜਾ, ਉਹ ਵੀ ਤੇਰੀ ਕੁੱਖੋਂ ਜਾਇਆ। ਸਭ ਜਨਮਾਂ ਵਿੱਚ ਦੇ ਨਹੀਂ ਸਕਦੇ, ਸਿਰ ਕਰਜ਼ਾ ਮਾਂ ਦਾ ਆਇਆ। MK ਨੇ ਵੀ ਹੱਥ ਜੋੜ ਤੇਰੇ ਅੱਗੇ ਸੀਸ ਝੁਕਾਇਆ, MK ਨੇ ਵੀ ਹੱਥ ਜੋੜ
ਤੇਰੇ ਅੱਗੇ ਸੀਸ ਝੁਕਾਇਆ। ਇਹ ਆਇਆ ਸੀ ਜੀ ਮੈਗਜ਼ੀਨ ਦੇ ਵਿੱਚ। ਕੀ ਬਾਤ। ਅੱਛਾ MK ਬਾਈ, ਅਕਸਰ ਤੁਹਾਡੀ ਉਮਰ ਦੇ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ, ਹੋਰ ਸ਼ੌਕ ਹੁੰਦੇ ਮੁੰਡਿਆਂ ਨੂੰ, ਤੇ ਤੁਹਾਨੂੰ ਤੁਸੀਂ ਕਿਸ ਤੋਂ ਇਨਸਪਾਇਰ ਹੋ ਕੇ ਕੰਮ ਲਿਖਣਾ, ਗਾਣੇ ਲਿਖਣੇ ਸ਼ੁਰੂ ਕੀਤੇ? ਮੈਨੂੰ ਸ਼ੌਂਕ ਤਾਂ ਬਹੁਤ ਸੀਗੇ ਨਾਸਰ ਭਾਜੀ ਉਹਨਾਂ ਟਾਈਮਾਂ ਦੇ ਵਿੱਚ। ਸਿੰਗਿੰਗ ਦਾ ਵੀ ਸ਼ੌਂਕ ਸੀ। ਚਲੋ ਸਿੰਗਿੰਗ ਤਾਂ ਨਹੀਂ ਕਰ ਸਕੇ, ਉਹਦੇ ਲਈ ਬਹੁਤ ਜ਼ਿਆਦਾ ਸਟਰਗਲ। ਮਾਸ਼ਾਅੱਲਾ ਬਹੁਤ ਪਿਆਰੀ ਆ ਜੀ। ਉਹ ਲਿਖਣ ਦੇ ਨਾਲ ਥੋੜਾ ਬਹੁਤਾ ਕੰਪੋਜੀਸ਼ਨ ਖੁਦ ਤਿਆਰ ਕਰਦਾ ਹੈ, ਉਹਦੇ ਨਾਲ ਥੋੜਾ ਬਹੁਤਾ ਗਾ ਲਈਦਾ, ਆਪਣਾ ਸ਼ੌਂਕ ਪੂਰਾ ਕਰ ਲਈਦਾ। ਤੇ ਜਿਨ੍ਹਾਂ ਤੋਂ ਦੇਖ ਕੇ ਪ੍ਰਭਾਵਿਤ ਹੋਇਆ, ਉਹ ਬਹੁਤ ਅੱਛੇ ਰਾਈਟਰ ਹੋਏ ਆ ਸਾਡੇ ਆਪਣੇ ਪੰਜਾਬ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਆ ਸੁਰਜੀਤ ਪਾਤਰ ਜੀ, ਬਹੁਤ ਅੱਛੇ ਲੇਖਕ ਕਵੀ ਨੇ। ਉਹਨਾਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਪੜ੍ਹਿਆ ਮੈਂ। ਉਸ ਤੋਂ ਬਾਅਦ ਜਿਨ੍ਹਾਂ ਦੇ ਗੀਤ ਚੱਲਦੇ ਹੁੰਦੇ ਸੀ, ਯੰਗ ਜਨਰੇਸ਼ਨ ਅਸੀਂ ਸੁਣਦੇ ਹੁੰਦੇ ਸੀ, ਤੇ ਉਹ ਕਾਫੀ ਸੀ। ਖੰਨੇ ਵਾਲਾ ਸੀ ਇੱਕ, ਦਵਿੰਦਰ ਖੰਨੇ ਵਾਲਾ, ਤਕਰੀਬਨ ਉਹਨਾਂ ਦੇ ਗੀਤ ਬਹੁਤ ਅੱਛੇ ਲੱਗਦੇ ਸੀ। ਉਹਨਾਂ ਨੂੰ ਦੇਖ ਕੇ ਥੋੜਾ ਬਹੁਤਾ ਇਦਾਂ ਨੂੰ ਚੇਟਕ ਲੱਗੀ। ਹੁਣ ਤੱਕ ਕਿੰਨੇ ਗਾਣੇ ਲਿਖ ਚੁੱਕੇ ਹੋ? ਕਿੰਨੇ ਕੁ ਲਿਖ ਚੁੱਕਾ ਹੈ ਤਾਂ ਪਤਾ ਨਹੀਂ ਨਸਰ ਭਾਜੀ, ਇੰਨਾ ਕਹਿ ਕੇ ਵੀ ਗਾਏ ਕਿੰਨੇ ਗਏ? ਗਾਏ 10-15 ਗਾਣੇ ਗਏ ਆ। ਅੱਛਾ, ਇਹ ਚੜ੍ਹਦੇ ਪੰਜਾਬ 'ਚ ਹੀ ਗਾਏ ਗਏ ਸਾਰੇ? ਹੈ ਹਾਂਜੀ, ਚੜ੍ਹਦੇ ਪੰਜਾਬ 'ਚ ਹੀ ਗਾਏ ਗਏ ਆ। ਆਪਣਾ ਗਾਣਾ ਕੋਈ ਕਿਸੇ ਫਿਲਮ ਵਿੱਚ ਵੀ ਆਇਆ ਹੈ ਅੱਜ ਦੇ ਦਿਨ ਤੱਕ? ਨਹੀਂ, ਫਿਲਮ ਦੇ ਵਿੱਚ ਨਹੀਂ ਆਇਆ ਕੋਈ ਵੀ ਅਜੇ ਤੱਕ। ਗਾਣੇ ਤੁਹਾਡੇ ਬਹੁਤ ਸੋਹਣੇ ਹੁੰਦੇ ਆ, ਲੇਕਿਨ ਕਿਸੇ ਦੀ ਹਲੇ ਤੁਹਾਡੇ ਤੇ ਕਹ ਲਓ ਵੀ ਨਿਗਾਹ ਨਹੀਂ ਪਈ। ਜੀ, ਅਜੇ ਤੱਕ ਮੌਕਾ ਨਹੀਂ ਮਿਲਿਆ। ਹਾਂਜੀ। ਲਿਖੇ ਹੋਏ ਗਾਣੇ ਤੁਹਾਡੇ ਕਿਹੜੇ ਸਿੰਗਰ ਨੇ ਗਾਏ ਆ? ਟੌਪ ਦੇ ਕੁਝ ਸਿੰਗਰਾਂ ਚੋਂ ਨਾਂ? ਹਾਂਜੀ, ਜਿਹੜਾ ਮੇਰਾ ਫਸਟ ਸੌਂਗ ਗਾਇਆ ਸੀ, ਪਹਿਲਾ ਗੀਤ ਮੇਰਾ ਗਾਇਆ ਸੀ, ਉਹ ਸੀ ਬੀਰ ਸਿੰਘ ਜੀ, ਜਿਨ੍ਹਾਂ ਨੇ ਗੀਤ ਮੇਰਾ ਗਾਇਆ ਸੀ। ਉਹਨਾਂ ਨੇ 2-3 ਗੀਤ ਮੇਰੇ ਰਿਕਾਰਡ ਕਰਵਾਏ ਸੀ। ਸਭ ਤੋਂ ਪਹਿਲਾਂ ਫਸਟ ਵਿੱਚ ਉਹਨਾਂ ਨੇ ਰਿਕਾਰਡ ਕਰਵਾਇਆ ਸੀ। ਉਸ ਤੋਂ ਬਾਅਦ ਬਹੁਤ ਹੀ ਅੱਛੇ ਪੰਜਾਬ ਦੇ ਸਿੰਗਰ ਹੈ ਜਨਾਬ ਬਲਵਿੰਦਰ ਬਿੱਟੂ ਜੀ, ਉਹਨਾਂ ਨੇ ਡਿਵੋਸ਼ਨਲ ਸੌਂਗ ਕੀਤੇ ਹੈ, ਤੇ ਕਮਰਸ਼ੀਅਲ ਸੌਂਗ ਉਹਨਾਂ ਦਾ ਰਿਕਾਰਡ ਪਿਆ ਹੈ, ਉਹ ਵੀ ਇਨਸ਼ਾਅੱਲਾ ਜਲਦੀ ਆ ਜਾਏਗਾ ਮਾਰਕੀਟ ਦੇ ਵਿੱਚ। ਉਸ ਤੋਂ ਬਾਅਦ ਰਿਧੀ ਬੰਗਾ ਜੀ, ਜਿਨ੍ਹਾਂ ਨੇ ਇੱਕ ਧੀ ਦੀ ਇੱਕ ਸੋਚ ਨੂੰ ਬਿਆਨ ਕੀਤਾ ਸੀ, ਉਹ ਗੀਤ ਉਹਨਾਂ ਨੇ ਗਾਇਆ ਸੀ। ਤੇ ਉਸ ਤੋਂ ਬਾਅਦ ਹੁਣੇ ਇੱਕ ਆਰਜੋਗੀ ਦਾ ਗੀਤ ਆਇਆ, ਉਹਨਾਂ ਨੇ ਗਾਇਆ। ਫਿਰ ਬਾਅਦ ਵਿੱਚ ਫਰੀਦ ਖਾਨ ਭਾਜੀ ਉਹਨਾਂ ਨੇ ਤੁਹਾਡੀ ਬਦੌਲਤ ਉਹਨਾਂ ਨੇ ਗਾਇਆ। ਤੇ ਹੋਰ 2-3 ਗਾਣੇ ਜਿਹੜੇ ਰਿਕਾਰਡ ਹੋਏ ਪਏ, ਅਮਰਜੀਤ ਅਮਰ ਭਾਜੀ ਉਹਨਾਂ ਦੀ ਆਵਾਜ਼ ਦੇ ਵਿੱਚ। ਤੇ ਹੋਰ ਕਾਫੀ ਨਵੇਂ ਨਿਊ ਕਮਰ ਜਿਹੜੇ ਆ, ਉਹਨਾਂ ਨੇ ਕਾਫੀ ਰਿਕਾਰਡ ਕਰਵਾਏ ਜੀ। ਤੁਹਾਡੇ ਖਾਨਦਾਨ ਦੇ ਵਿੱਚ ਪਹਿਲੇ ਵੀ ਕੋਈ ਇਸ ਸ਼ੋਬੇ ਵਿੱਚ ਹੈਗਾ ਸੀ ਜਾਂ ਤੁਸੀਂ ਪਹਿਲੇ ਹੋ? ਨਹੀਂ ਜੀ, ਫੈਮਿਲੀ ਦੇ ਵਿੱਚ ਤਾਂ ਬੈਕਗ੍ਰਾਉਂਡ ਮੇਰੀ ਹਿਸਟਰੀ ਨਹੀਂ ਹੈ ਇਦਾਂ ਦੀ ਕੋਈ ਵੀ। ਜਿਹੜਾ ਕੋਈ ਲਿਖਣ ਗਾਉਣ ਦਾ ਸ਼ੌਂਕ ਹੋਵੇ, ਉਹਨਾਂ ਨੂੰ ਕੋਈ ਜ਼ਿਆਦਾ ਇੰਟਰਸਟ ਵੀ ਨਹੀਂ ਹੈ ਮੈਨੂੰ ਲੱਗਦਾ ਇਹਦੇ ਵਿੱਚ। ਉਹਦੇ ਵਿੱਚ ਬਸ ਗਾਣਾ ਆ ਜਾਂਦਾ, ਸੁਣ ਲੈਂਦੇ ਆ, ਖੁਸ਼ ਹੋ ਲੈਂਦੇ ਆ। ਮੇਰੀ ਮਾਂ ਖੁਸ਼ ਹੋ ਜਾਂਦੀ ਹੈ, ਬ੍ਰਦਰ, ਤੇ ਮੇਰੀ ਸਿਸਟਰ ਹੈ, ਮੇਰੀ ਸਿਸਟਰ ਇਨ ਲਾਅ ਆ ਫੈਮਿਲੀ ਦੇ ਵਿੱਚ ਸਾਰੇ। ਆਪਣੇ ਪੰਜਾਬੀਆਂ ਵਿੱਚ ਖਾਸ ਕਰ ਇਹ ਥੋੜਾ ਜਿਹਾ ਹੁੰਦਾ ਵੀ ਇਹ ਮੁੰਡਾ ਸਾਡਾ ਕਿੱਧਰਲੀ ਸਾਈਡ ਨੂੰ ਹੋ ਗਿਆ। ਤੁਹਾਨੂੰ ਤਾਂ ਨਹੀਂ ਇਦਾਂ ਦੀਆਂ ਚੀਜ਼ਾਂ ਨੂੰ ਫੇਸ ਕਰਨਾ ਪਿਆ? ਸਪੋਰਟ ਮਿਲੀ ਆ ਜਾਂ ਤਨਕੀਦ ਕੀਤੀ ਆ, ਕੰਡੈਮ ਕੀਤਾ ਘਰ ਵਾਲਿਆਂ? ਨਹੀਂ, ਸਪੋਰਟ ਖੁਸ਼ ਹੁੰਦੇ ਆ ਜੀ ਜਦੋਂ ਵੀ ਕੋਈ ਮੇਰਾ ਗੀਤ ਆਉਂਦਾ ਆ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੇ ਬਾਰੇ, ਇਸ ਲਾਈਨ ਦੇ ਬਾਰੇ ਤਾਂ ਪਤਾ ਨਹੀਂ ਹੈਗਾ। ਕੋਈ ਵੈਸੇ ਗੀਤ ਆ ਜਾਂਦਾ ਮੇਰਾ, ਕੋਈ ਫੋਨ ਦੇ ਉੱਤੇ ਸੁਣ ਲੈਂਦੇ ਆ ਜਾਂ ਟੀਵੀ ਦੇ ਉੱਤੇ ਗਾਣਾ ਆ ਜਾਂਦਾ, ਤੇ ਉਦੋਂ ਖੁਸ਼ ਹੋ ਲੈਂਦੇ ਬਸ ਵੀ ਸਾਡੇ ਮੁੰਡੇ ਦਾ ਗੀਤ ਆਇਆ। ਅੱਛਾ, ਮੇਰੇ ਸਾਹਿਬਾ ਗਾਣਾ ਜਿਹੜਾ ਤੁਹਾਡਾ ਬੜਾ ਹਿੱਟ ਹੋਇਆ ਸੀ, ਥੋੜਾ ਜਿਹਾ ਗੁੰਗੁਣਾ ਕੇ ਸਾਨੂੰ ਥੋੜਾ ਜਿਹਾ ਸੁਣਾਓ। ਸਾਡੇ ਸੁਣਨ ਵਾਲੇ ਦੇਖਣ ਵਾਲੇ ਚਾਹੁੰਦੇ ਆ ਵੀ ਤੁਹਾਡੇ ਵਿੱਚੋਂ ਕਿਹੋ ਜਿਹਾ ਲੱਗਦਾ ਗਾਣਾ ਉਹ ਡਿਵੋਸ਼ਨਲ ਸੌਂਗ ਸੀਗਾ ਨਾਸਰ ਭਾਜੀ, ਉਹ ਧਾਰਮਿਕ ਸੌਂਗ ਸੀਗਾ, ਤੇ ਉਹ ਬਲਵਿੰਦਰ ਬਿੱਟੂ ਜੀ ਨੇ ਗਾਇਆ ਸੀ, ਉਹਨੂੰ ਕਾਫੀ ਪਿਆਰ ਮਿਲਿਆ ਸੀ। ਉਹਦੇ ਇੱਕ ਸਥਾਈ ਛੋਟੀ ਸੁਣਾਉਣਾ ਜੀ। ਦੀਆਂ ਚੜਾਉਣ ਵਾਲਾ ਤੂੰ ਏ ਮੇਰੇ ਮਾਲਿਕਾ, ਮੈਂ ਮੇਰੀ ਲਾਈ ਹੋਈਆ, ਕਿਵੇਂ ਸ਼ੁਕਰਾਨਾ ਤੇਰਾ ਕਰਾਂ ਮੇਰੇ ਸਾਹਿਬਾ, ਤੂੰ ਬਣਤ ਬਣਾਈ ਹੋਈਆ, ਕਿਵੇਂ ਸ਼ੁਕਰਾਨਾ ਤੇਰਾ ਕਰਾਂ ਮੇਰੇ ਸਾਹਿਬਾ, ਤੂੰ ਬਣਤ ਬਣਾਈ ਹੋਈਆ। ਅੱਛਾ, ਤੁਹਾਡੇ ਗਾਣਿਆਂ ਵਿੱਚੋਂ ਕੋਈ ਵੈਲ ਨੋਨ ਕੰਪਨੀ ਨੇ ਵੀ ਕੋਈ ਰਿਕਾਰਡ ਕੀਤਾ ਆ? ਕੋਈ ਇੱਕ ਅੱਧਾ ਗਾਣਾ? ਨਹੀਂ ਜੀ, ਉਹਨਾਂ ਨੇ ਅਜੇ ਰਿਕਾਰਡ ਇਦਾਂ ਦੀ ਕੋਈ ਨਹੀਂ ਹੋਇਆ। ਤੇ ਵੈਸੇ ਇੱਕ ਨਿਊ ਪ੍ਰੋਜੈਕਟ ਆ ਰਿਹਾ ਜੀ ਮੇਰਾ,
ਬਹੁਤ ਹੀ ਅੱਛੇ ਇੱਕ ਸਿੰਗਰ ਹੈ, ਉਹ ਇੱਕ ਸਰਪ੍ਰਾਈਜ਼ ਹੈ ਤੇ ਬਹੁਤ ਪੰਜਾਬ ਦੇ ਬਹੁਤ ਹੀ ਮਸ਼ਹੂਰ ਸਿੰਗਰ ਹੈ। ਉਹਨਾਂ ਨੇ ਇੱਕ ਵੱਡੇ ਲੈਵਲ ਦੇ ਉੱਤੇ ਗਾਣਾ ਆ ਰਿਹਾ ਜੀ, ਉਹ ਤਕਰੀਬਨ ਮਾਰਚ ਅਪ੍ਰੈਲ ਦੇ ਵਿੱਚ ਗਾਣਾ ਆ ਗਿਆ। ਅਕਸਰ ਆਪਣੇ ਇਦਾਂ ਹੁੰਦਾ, ਫਿਲਮਾਂ ਦੀ ਗੱਲ ਕਰੀਏ ਤਾਂ ਫਿਲਮਾਂ 'ਚ ਸਟੰਟਮੈਨ ਜਿਹੜੇ ਹੁੰਦੇ ਆ, ਸਭ ਤੋਂ ਜ਼ਿਆਦਾ ਰੋਲ ਉਹਨਾਂ ਦਾ ਹੁੰਦਾ, ਜਿਹੜੇ ਆਪਾਂ ਦੇਖਦੇ ਆ ਸਟੰਟ, ਲੇਕਿਨ ਉਹਨਾਂ ਵਿਚਾਰਿਆਂ ਦਾ ਕੋਈ ਸ਼ਕਲ ਤੋਂ ਵੀ ਨਹੀਂ ਵਾਕਿਫ ਹੁੰਦਾ, ਨਾਂ ਤੋਂ ਨਹੀਂ ਵਾਕਿਫ ਹੁੰਦਾ, ਤੇ ਸਾਰੀ ਜਿਹੜੀ ਉਹ ਫੇਮ ਮਿਲਦੀ ਆ ਹੀਰੋ ਨੂੰ। ਇਸੇ ਤਰ੍ਹਾਂ ਗਾਣਾ ਗਾਉਣ ਵਾਲਿਆਂ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ ਤੇ ਲਿਖਣ ਵਾਲੇ ਦੀ ਗਾਣਾ ਦੇ ਬੋਲ ਤੇ ਉਹਦੇ ਲਿਖੇ ਹੁੰਦੇ ਆ, ਕੰਪੋਜੀਸ਼ਨ ਕਰਨ ਵਾਲਾ ਹੋਰ ਹੁੰਦਾ ਬੰਦਾ, ਲੇਕਿਨ ਹਿੱਟ ਗਾਣੇ ਵਾਲਾ ਹੋ ਜਾਂਦਾ ਆ, ਜਿਹੜਾ ਬੰਦਾ ਸਿੰਗਰ ਹੁੰਦਾ ਉਹ ਹਿੱਟ ਹੋ ਜਾਂਦਾ ਆ। ਤੇ ਮੈਂ ਸਮਝਦਾ ਕਿ ਜ਼ਿਆਦਤੀ ਨਹੀਂ ਹੈਗੀ ਕਿਸੇ ਵੀ ਪਲੇਟਫਾਰਮ ਤੇ ਅਗਰ ਗੱਲ ਹੁੰਦੀ ਆ ਤੇ ਉਹ ਜਿਹੜਾ ਲਿਖਿਆ ਜਿਸ ਬੰਦੇ ਨੇ ਜਾਂ ਜਿਹਨੇ ਕੰਪੋਜ਼ ਕੀਤਾ, ਮਿਊਜ਼ਿਕ ਦਿੱਤਾ, ਮਿਊਜ਼ਿਕ ਵਾਲੇ ਦਾ ਨਾਂ ਤੇ ਫਿਰ ਕਿਤੇ ਨਾ ਕਿਤੇ ਆ ਜਾਂਦਾ, ਤੇ ਦੋ ਬੰਦੇ ਜਿਹੜੇ ਗੁੰਮਨਾਮ ਰਹਿ ਜਾਂਦੇ ਆ। ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾਸਰ ਭਾਜੀ। ਇਹ ਇਸੇ ਕਰਕੇ ਤਕਰੀਬਨ ਪੰਜਾਬ ਦੇ ਵਿੱਚ ਹੁਣ ਜਿੰਨੇ ਵੀ ਲੇਖਕ ਆ ਉਹ ਖੁਦ ਗਾਉਣਾ ਸਟਾਰਟ ਕਰ ਦਿੱਤਾ ਉਹਨਾਂ ਨੇ ਤਕਰੀਬਨ। ਇੱਕ ਤਾਂ ਉਹਨਾਂ ਦਾ ਪ੍ਰੋਪਰ ਨਾਮਾ ਨਹੀਂ ਮਿਲਦਾ, ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਹੌਸਲਾ ਅਫਜ਼ਾਈ ਨਹੀਂ ਹੁੰਦੀ, ਤੇ ਜਿਹੜੇ ਅੱਛੇ ਰਾਈਟਰ ਹੈ, ਬਹੁਤ ਅੱਛੇ ਇੱਕ ਮੈਂ ਚੀਜ਼ ਵੀ ਲਿਖੀ ਹੈ ਇਹਦੇ ਉੱਤੇ ਗੀਤਕਾਰੀ ਬਾਰੇ, ਉਹ ਵੀ ਮੈਂ ਤੁਹਾਨੂੰ ਸੁਣਾਉਣਾ ਬਾਅਦ ਵਿੱਚ। ਲੇਕਿਨ ਇਸੇ ਕਰਕੇ ਤਕਰੀਬਨ ਹੁਣ ਜ਼ਿਆਦਾਤਰ ਜਿਹੜੇ ਰਾਈਟਰ ਹੈ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਗਾਉਣਾ ਵੀ ਨਹੀਂ ਆਉਂਦਾ, ਮਾੜਾ ਮੋਟਾ ਮੇਰੇ ਵਰਗੇ ਗਾਉਂਦੇ, ਫਿਰ ਉਹ ਆਪ ਹੀ ਗਾਣਾ ਕੱਢ ਦਿੰਦੇ ਹਨ ਵੀ ਹੁਣ ਲੋਕੀ ਜਾਣਦੇ ਤਾਂ ਹੈ ਨਹੀਂ। ਤੇ ਤਕਰੀਬਨ ਟੈਕਨੋਲੋਜੀ ਇੰਨੀ ਜ਼ਿਆਦਾ ਆ ਗਈ ਆ ਐਮਕੇ ਬਾਈ ਕਿ ਬੇਸੁਰਾ ਬੰਦਾ ਵੀ ਜਿਹੜਾ ਉਹ ਸੁਰ ਵਾਲਾ ਹੋ ਜਾਂਦਾ ਆ, ਉਹ ਫਿਲਟਰ ਵਗੈਰਾ ਲਗਾ ਕੇ ਨਾ ਉਹ ਆਵਾਜ਼ ਸੋਹਣੀ ਬਣ ਜਾਂਦੀ ਉਹਨਾਂ ਦੀ। ਜੀ ਬਿਲਕੁਲ ਨਹੀਂ, ਹੁਣ ਤਕਰੀਬਨ ਇੱਕ ਬਹੁਤ ਹੀ ਅੱਛੇ ਰਾਈਟਰ ਸੀਗੇ, ਜਦੋਂ ਮੇਰੀ 15-16 ਸਾਲ ਦੀ ਏਜ ਸੀ, ਉਦੋਂ ਉਹਨਾਂ ਦੇ ਕਾਫੀ ਪਪੂਲਰ ਗੀਤ ਹੋਏ ਸੀ, ਤੇ ਉਹਨਾਂ ਦਾ ਨਾਮ ਜਾਣਦੇ ਸੀ ਸਾਰੇ, ਫੇਸ ਤੋਂ ਉਹਨਾਂ ਦੇ ਵਾਕਫ ਨਹੀਂ ਸੀ ਉਹਨਾਂ ਦਾ। ਫਿਰ ਉਹਨਾਂ ਨੇ ਆਪ ਖੁਦ, ਉਹਨਾਂ ਦੀ ਆਵਾਜ਼ ਇੰਨੀ ਅੱਛੀ ਹੈ ਨਹੀਂ, ਸ਼ਾਇਦ ਤੁਸੀਂ ਸੁਣਿਆ ਵੀ ਹੋਊਗਾ, ਉਹਨਾਂ ਦਾ ਗਾਣਾ ਆਇਆ ਸੀ ਦਿਲ ਹੈ ਕਿਹੜਾ ਸ਼ੌਕ ਦਾ ਨਨਾਣੇ ਗੋਰੀ, ਬਲਬੀਰ ਬੋਪਾ ਰਾਏ ਸ਼ਾਇਦ। ਕਿਆ ਬਾਤ ਹੈ। ਤੇ ਉਹਨਾਂ ਨੇ ਫਿਰ ਉਹ ਆਪ ਕੱਢਿਆ ਗਾਣਾ, ਕੈਸ਼ ਕੱਢੀ, ਤੇ ਉਹ ਆਪ ਬਹੁਤ ਅੱਛੀ ਹਿੱਟ, ਸੁਪਰ ਹਿੱਟ ਹੋ ਗਈ ਉਹਨਾਂ ਦੀ ਨਾ। ਉਹਨਾਂ ਨੂੰ ਪਹਿਲਾਂ ਤਕਰੀਬਨ ਉਹਨਾਂ ਨੂੰ ਨਾਮ ਜਾਣਦੇ ਸੀ ਸਾਰਾ, ਤੇ ਉਹਨਾਂ ਦਾ ਫੇਸ ਨਹੀਂ ਜਾਣਦੇ ਸੀ, ਤੇ ਫਿਰ ਜਦੋਂ ਉਹ ਸਾਹਮਣੇ ਆਏ ਤੇ ਫਿਰ ਲੋਕੀ ਉਹਨਾਂ ਦਾ ਫੇਸ ਵੀ ਜਾਣਨ ਲੱਗ ਪਏ, ਤੇ ਉਹਨਾਂ ਨੂੰ ਮੁਹੱਬਤ ਵੀ ਮਿਲੀ, ਸਾਰਾ ਕੁਝ ਹੋਇਆ। ਇਸ ਕਰਕੇ ਫਿਰ ਉਹ ਸਿੰਗਿੰਗ ਲਾਈਨ ਦੇ ਵਿੱਚ ਤਕਰੀਬਨ ਮੇਰੇ ਹਿਸਾਬ ਦੇ ਨਾਲ ਗੀਤਕਾਰ ਆ ਜਾਂਦੇ ਆ, ਇਸੇ ਚੱਕਰ ਦੇ ਵਿੱਚ ਕਿ ਸਾਡਾ ਨਾਮ ਨਹੀਂ ਹੁੰਦਾ, ਫੇਸ ਨਹੀਂ ਸਾਹਮਣੇ ਆਉਂਦਾ, ਲੋਕੀ ਜਾਣਦੇ ਨਹੀਂ, ਦੱਸਣਾ ਪੈਂਦਾ ਵੀ ਭਾਈ ਮੇਰਾ ਗਾਣਾ ਨਹੀਂ। ਕਿਤੇ ਨਾ ਕਿਤੇ ਬੰਦੇ ਦੇ ਦਿਲ ਚ ਆਉਂਦੀ ਕਿ ਯਾਰ ਮੇਰਾ ਲਿਖਿਆ ਹੋਇਆ ਗਾਣਾ ਗਾ ਕੇ ਬੰਦਾ ਮੁਖਤਲਿਫ ਸ਼ੋਅ 'ਚ ਜਾ ਰਿਹਾ, ਸ਼ੋਅ ਅਟੈਂਡ ਕਰ ਰਿਹਾ ਹੈ, ਅੱਗੇ ਪਿੱਛੇ ਲੋਕ ਮੈਨੂੰ ਮਤਲਬ ਆਟੋਗ੍ਰਾਫ ਲੈ ਰਹੇ, ਲੇਕਿਨ ਕ੍ਰੈਡਿਟ ਜਿਹੜਾ ਮੇਰਾ ਵੀ ਮੈਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਹੈਗਾ। ਦੁੱਖ ਤੇ ਹੁੰਦਾ ਨਾ ਜੀ। ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਗੀਤ ਲਿਖਾਉਂਦੇ ਆ ਭਾਜੀ ਮੇਰੇ ਹਿਸਾਬ ਦੇ ਨਾਲ, ਕਿਉਂਕਿ ਜਦੋਂ ਆਪਾਂ ਗੀਤ ਲਿਖਣਾ ਨਾ, ਆਪਾਂ ਜੇ ਇਹ ਸੋਚ ਕੇ ਹਾਂਜੀ ਉਹ ਤੇ ਠੀਕ ਆ, ਲੇਕਿਨ ਮੇਰਾ ਗੱਲ ਕਰਨ ਦਾ ਮਕਸਦ ਇਹ ਹੈ ਕਿ ਇਹ ਲੋਕ ਜਿਹੜੇ ਤੁਹਾਡੀ ਬਦੌਲਤ ਫੇਮ ਲੈਂਦੇ ਆ, ਇਹਨਾਂ ਨੂੰ ਕਮ ਸੇ ਕਮ ਤੁਹਾਡਾ ਜ਼ਿਕਰ ਕਰਕੇ, ਬੰਦੇ ਨੇ ਮੇਰਾ ਜ਼ਿਕਰ ਕੀਤਾ, ਮੇਰਾ ਨਾਮ ਲਿਆ, ਜੀ ਇਹ ਕਹਿਣਾ ਚਾਹੀਦਾ ਸਿੰਗਰ ਹਜ਼ਰਾਤ ਨੂੰ। ਇਹ ਚੀਜ਼ਾਂ ਦੀ ਤਾਂ ਬਹੁਤ ਘਾਟ ਹੈ ਭਾਜੀ, ਇਹ ਚੀਜ਼ਾਂ ਦੀ ਮੈਂ ਐਗਰੀ ਕਰਦਾ ਤੁਹਾਡੇ ਨਾਲ, ਇਹ ਚੀਜ਼ਾਂ ਦੀ ਬਹੁਤ ਘਾਟ ਹੈ, ਕਿਉਂਕਿ ਇਸੇ ਕਰਕੇ ਗੀਤਕਾਰ ਥੋੜਾ ਜਿਹਾ ਪਿੱਛੇ। ਇੱਕ ਮੈਂ ਤੁਹਾਨੂੰ ਸੁਣਾਉਣਾ, ਬਾਅਦ ਵਿੱਚ ਮਾਈਂਡ ਤੋਂ ਸ਼ਾਇਦ ਸਕਿਪ ਹੋ ਜਾਵੇ ਉਹ ਚੀਜ਼। ਇੱਕ ਮੈਂ ਲਿਖਿਆ ਸੀ ਗੀਤ, ਇੱਕ ਗੀਤਕਾਰ ਦੀ ਵਾਈਫ ਗੀਤਕਾਰ ਨੂੰ ਕਹਿ ਰਹੀ ਹੈ ਕਿ ਗੀਤਕਾਰੀ ਚੋਂ ਕੁਝ ਨਹੀਂ ਵਟਿਆ, ਬੜੇ ਬੜੇ ਉਸਤਾਦਾਂ ਨੇ, ਆਈ ਕਿ ਕੋਠਾ ਸੀ ਉਹ ਵੀ ਭਰਤਾ ਤੇਰੇ ਆਸ਼ੀਰਵਾਦਾਂ ਨੇ। ਆਸ਼ੀਰਵਾਦ ਜਿਹੜਾ ਜਦੋਂ ਆਪਾਂ ਜਾਂਦੇ ਆ ਨਾ ਕਿਤੇ, ਗੀਤਕਾਰ ਜਾਂਦਾ ਵਿਚਾਰਾ, ਉਦਾਂ ਤਾਂ ਉਹਨੂੰ ਵਿਚਾਰੇ ਨੂੰ ਉਹਨੇ ਕਿਹੜਾ ਗਾਉਣਾ ਹੁੰਦਾ ਸਟੇਜ ਚੜ੍ਹ ਕੇ, ਕਿਤੇ ਜਾਂਦਾ ਹੈ ਤੇ ਉਹਨੂੰ ਇੱਕ ਸ਼ੀਲਡ ਦੇ ਦਿੰਦੇ ਆ, ਆ ਲੈ ਭਾਈ ਸ਼ੀਲਡ, ਇਹ ਤੇਰਾ ਆਸ਼ੀਰਵਾਦ ਆ ਸਾਡੇ ਵੱਲੋਂ, ਹਨਾ। ਉਹ ਆਸ਼ੀਰਵਾਦਾਂ ਨਾਲ ਕਹਿੰਦਾ ਕੋਠਾ ਭਰ ਦਿੱਤਾ, ਵੀ ਹੁਣ ਆਸ਼ੀਰਵਾਦ ਚੁੱਲ੍ਹੇ ਥੋੜ੍ਹਾ ਬਣਨੇ ਆ ਤੇ ਰੋਟੀ ਥੋੜ੍ਹਾ ਪੱਕਣੀ ਉਹਦੇ ਨਾਲ, ਹਨਾ। ਉਹ ਚੀਜ਼ ਹੈਗੀ। ਗੀਤਕਾਰੀ ਚੋਂ ਕੁਝ ਨਹੀਂ ਵਟਿਆ, ਬੜੇ ਬੜੇ ਉਸਤਾਦਾਂ ਨੇ, ਇੱਕ ਕੋਠਾ ਸੀ ਉਹ ਵੀ ਭਰਤਾ ਤੇਰੇ ਆਸ਼ੀਰਵਾਦਾਂ ਨੇ, ਚੁੱਲ੍ਹੇ ਦੇ ਵਿੱਚ ਅੱਗ ਨਹੀਂ ਮੱਚਦੀ ਤੇ ਜਵਾਕ ਪੜਾਏ ਜਾਂਦੇ ਨਾ, ਉਹ ਤਵਿਆਂ ਉੱਤੇ ਸੁਣ ਵੇ ਮਾਈਆ, ਆ ਤੇਰੇ ਗੀਤ ਪਕਾਏ ਜਾਂਦੇ ਨਾ, ਤਵਿਆਂ ਉੱਤੇ ਸੁਣ ਵੇ ਮਾਈਆ, ਤੇਰੇ ਗੀਤ ਪਕਾਏ ਜਾਂਦੇ ਨਾ, ਕੰਮ ਧੰਦਾ ਕੋਈ ਚੱਜ ਦਾ ਕਰ ਲੈ, ਪੈਸਾ ਤੇ ਲਾਇਆ ਵੇ, ਉਹ ਲੱਖਾਂ ਦੇ ਮਾਲਕ ਨੇ ਜੋ ਤੇਰੇ ਲਿਖਿਓ ਗਾਵੇ, ਮੈਥੋਂ ਵੀ ਹੁਣ ਪਾਟੇ ਲੀੜੇ
ਹੋਰ ਹੰਡਾਏ ਜਾਂਦੇ ਨਾ ਤਵਿਆਂ ਉੱਤੇ ਸੁਣ ਵੇ ਅਮਕੇ, ਆ ਤੇਰੇ ਗੀਤ ਪਕਾਏ ਜਾਂਦੇ ਨਾ ਤਵਿਆਂ ਉੱਤੇ ਸੁਣ ਵੇ ਮਾਈਆ, ਤੇਰੇ ਗੀਤ ਪਕਾਏ ਜਾਂਦੇ ਨਾ। ਇਹ ਲਿਖਿਆ ਸੀਗਾ ਮੈਂ ਉਹ MK ਚੀਜ਼। ਭਾਈ ਕਈ ਬੰਦੇ ਤਾਂ ਗੋਡ ਗਿਫਟਡ ਹੁੰਦੇ ਆ ਵੀ ਉਹ ਆਟੋਮੈਟਿਕਲੀ ਜਿਹੜਾ ਨਾ ਉਹਨਾਂ ਦਾ ਸ਼ੁਰੂ ਤੋਂ ਹੀ ਸ਼ੌਕ ਹੁੰਦਾ ਇੱਧਰ। ਕਈ ਬੰਦੇ ਹਾਦਸਾਤੀ ਤੌਰ ਤੇ ਆਉਂਦੇ ਆ, ਜਾਂ ਕਈ ਵਾਰੀ ਇਸ਼ਕ ਮੁਸ਼ਕ ਵਿੱਚ ਸੱਟ ਪੈ ਜਾਂਦੀ, ਫਿਰ ਉਹ ਬੰਦੇ ਨਾ ਏਦਾਂ ਲਿਖਣਾ ਸ਼ੁਰੂ ਕਰ ਦਿੰਦੇ ਆ। ਆਪਣੇ ਨਾਲ ਇਹਨਾਂ ਦੋਵਾਂ ਚੋਂ ਕਿਹੜਾ ਚੱਕਰ ਬਣਿਆ ਸੀਗਾ? ਆਪਣੇ ਨਾਲ ਸ਼ੌਂਕ ਹੀ ਸੀ ਭਾਜੀ ਆਪਾਂ ਨੂੰ, ਜਿੱਦਾਂ ਇੱਕ ਹੁੰਦਾ ਸੀ ਇਦਾਂ ਦੀਆਂ ਚੀਜ਼ਾਂ ਲਿਖੀਆਂ ਬਹੁਤ ਆ ਮੈਂ, ਤੇ ਪਰ ਹਾਲੇ ਤੱਕ ਕੋਈ ਇਦਾਂ ਦੀ ਸੱਟ ਤਾਂ ਨਹੀਂ ਵੱਜੀ, ਪਰ ਚੀਜ਼ਾਂ ਸਾਡੇ ਪਾਕਿਸਤਾਨ ਚ ਇੱਕ ਸਾਡੇ ਬਹੁਤ ਮਾਇਆਨਾਜ਼ ਗੁਲੂਕਾਰ ਅਕਰਮ ਰਾਹੀ ਸਾਹਿਬ, ਉਹ ਵੀ ਦੱਸਦੇ ਆ ਵੀ ਉਹਨਾਂ ਨੂੰ ਵੀ ਇਸ਼ਕ ਦੀ ਸੱਟ ਵੱਜੀ ਸੀ, ਤੇ ਫਿਰ ਉਹਨਾਂ ਨੇ ਕੇਸਟਾਂ ਜਿਹੜੀਆਂ ਨਾ ਬਸ ਰਿਕਾਰਡ ਕਰੀ ਕੇ ਭਰੀ ਗਏ ਜੀ। ਉਹ ਤਾਂ ਫਿਰ ਹੁਣ ਤੇ ਮਾਸ਼ਾਅੱਲਾ ਉਹਨਾਂ ਦਾ ਬਹੁਤ ਇੱਕ ਨਾਮ ਆ ਪਾਕਿਸਤਾਨ ਦੇ ਵਿੱਚ, ਲਹਿੰਦੇ ਪੰਜਾਬ ਚੜ੍ਹਦੇ ਪੰਜਾਬ, ਬਹੁਤ ਅੱਛੀ। ਲੇਕਿਨ ਉਹਨਾਂ ਦੀ ਸ਼ੁਰੂਆਤ ਵੀ ਜਿਹੜੀ ਏਦਾਂ ਹੀ ਉਹਨਾਂ ਨੂੰ ਸੱਟ ਵੱਜੀ ਸੀ, ਤਾਂ ਫਿਰ ਉਹਨਾਂ ਨੇ ਲਿਖਣਾ ਗਾਣਾ ਸ਼ੁਰੂ ਕੀਤਾ ਸੀ। ਜੀ ਨਹੀਂ ਜ਼ਰੂਰੀ ਨਹੀਂ ਹੈ, ਜਿੱਦਾਂ ਮੇਰੇ ਹਿਸਾਬ ਚ ਮੇਰੀ ਸੋਚ ਇਹ ਹੈ ਕਿ ਜ਼ਰੂਰੀ ਨਹੀਂ ਹੈ ਆਪਾਂ ਦੂਸਰੇ ਉਦਾਂ ਹੀ ਭਾਜੀ ਸੱਟ ਜ਼ਰੂਰ ਹੈ ਕਿ ਉਦਾਂ ਹੀ ਲੋਕਾਂ ਦੇ ਵਿੱਚ ਦਰਦ ਬਹੁਤ ਹੈ। ਅੱਜ ਕੱਲ੍ਹ ਲੋਕੀ ਪਰੇਸ਼ਾਨ ਬਹੁਤ ਆ, ਲੋਕੀ ਦੁਖੀ ਬਹੁਤ ਆ। ਆਪਾਂ ਕਿਤੇ ਜਾਂਦੇ ਆ ਤੇ ਉਹਨਾਂ ਦੀ ਫਿਰ ਪਤਾ ਲੱਗਦਾ ਕਿ ਯਾਰ ਸਾਡਾ ਦੁੱਖ ਤਾਂ ਕੁਝ ਵੀ ਹੈ ਨਹੀਂ, ਸਾਡਾ ਤਾਂ ਕੁਝ ਵੀ ਨਹੀਂ ਹੈਗਾ ਜੀ। ਆਪਣੇ ਆਪ ਨੂੰ ਜ਼ਿਆਦਾ ਦੁਖੀ ਲੱਭ ਜਾਂਦੇ, ਫਿਰ ਆਪ ਤਾਂ ਬੰਦਾ ਸੁਖੀ ਸਮਝਦਾ ਆਪਣੇ ਆਪ ਨੂੰ। ਭਾਈ ਤੁਹਾਡਾ ਜਿਹੜਾ ਗਾਣਾ ਸੀ ਇੱਕੋ ਪੰਜਾਬ, ਉਹਨੇ ਬੜੀ ਧੁੰਮ ਮਚਾਈ ਸੀ। ਧਰਨੇ ਦੇ ਬਹੁਤ ਕਿਸਾਨ ਜਿਹੜਾ ਤੁਹਾਡਾ ਪ੍ਰੋਟੈਸਟ ਹੋ ਰਿਹਾ ਸੀ ਪਾਕਿਸਤਾਨ ਦੇ, ਫਰੀਦ ਖਾਨ ਨੇ ਉਹਨੂੰ ਗਾਇਆ ਸੀਗਾ, ਸਾਡੇ ਚੈਨਲ ਤੋਂ ਚੱਲਿਆ। ਤੁਸੀਂ ਕੀ ਫੀਲ ਕਰਦੇ ਆ ਕਿ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਉਹ ਗਾਣਾ ਤੁਸੀਂ ਲਿਖਿਆ ਆ, ਤੇ ਫਿਰ ਕੀ ਮਹਿਸੂਸ ਕਰਦੇ ਹੋ? ਉਹ ਫਸਟ ਸੌਂਗ ਸੀਗਾ ਨਾਸਰ ਭਾਜੀ, ਉਹਦੇ ਵਿੱਚ ਮੈਂ ਤੁਹਾਡਾ ਵੀ ਥੈਂਕਸ ਬਹੁਤ ਬਹੁਤ ਦਿਲੋਂ ਥੈਂਕਸ ਕਰਦਾ ਹਾਂ। ਉਹ ਇੱਕ ਫਸਟ ਸੌਂਗ ਸੀਗਾ, ਉਸ ਤੋਂ ਪਹਿਲਾਂ ਵੀ ਗਾਣੇ ਆਏ ਸੀਗੇ, ਸਾਰੇ ਮੇਰੇ ਰਿਸਪੈਕਟਡ ਨੇ ਜਿਨ੍ਹਾਂ ਨੇ ਵੀ ਗਾਣੇ ਗਾਏ। ਤੇ ਜਿਹੜਾ ਇੱਕ ਇੱਕੋ ਪੰਜਾਬ ਗੀਤ ਸੀਗਾ, ਇਸ ਗੀਤ ਨੇ ਇੱਕ ਵੱਖਰੀ ਜਿਹੀ ਛਾਪ ਛੱਡ ਦਿੱਤੀ। ਜਿੱਦਾਂ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ, ਉਹ ਤਕਰੀਬਨ ਬਹੁਤ ਜ਼ਿਆਦਾ ਤਾਂ ਮੈਂ ਨਹੀਂ ਕਹਿੰਦਾ, ਥੋੜੇ ਬਹੁਤੇ ਮੈਨੂੰ ਮੈਸੇਜ ਆਏ ਆ, ਉਹਨਾਂ ਨੇ ਮੇਰਾ ਪੁੱਛਿਆ ਵੀ ਤੁਸੀਂ ਇਹ ਸੌਂਗ ਲਿਖਿਆ, ਬਹੁਤ ਅੱਛਾ ਸੌਂਗ ਹੈ। ਜਾਣੀ ਕਿ ਕਾਫੀ ਤਕਰੀਬਨ ਉੱਥੇ ਦਿੱਲੀ ਦੇ ਵਿੱਚ ਕਾਫੀ ਆਪਣਾ ਗੀਤ ਇਹ ਚੱਲਿਆ, ਉੱਥੋਂ ਵੀ ਕਾਲਾਂ ਆਈਆਂ ਜਿਹੜੇ ਤਕਰੀਬਨ ਜਾਣਦੇ ਸੀ, ਤੇ ਲੋਕਾਂ ਨੇ ਟਰੈਕਟਰਾਂ ਉੱਤੇ ਲਿਖਾਇਆ ਸੀ ਹਨਾ ਕਿ ਜ਼ਖਮ ਬਰੂਦ ਬਣ ਜਾਂਦੇ ਆ ਨਸ਼ੀਲੀ। ਅੱਛਾ, ਉਹਦੇ ਵਿੱਚ ਦੋ ਚੀਜ਼ਾਂ, ਤੁਹਾਡੀ ਗੱਲ ਘੱਟ ਹੁੰਦੀ, ਦੋ ਚੀਜ਼ਾਂ ਦਾ ਜ਼ਿਕਰ ਕੀਤਾ ਸੀ। ਇੱਕ ਤੁਸੀਂ ਕੀਤਾ ਸੀਗਾ ਵੀ ਦਿੱਲੀ ਨੂੰ ਵਿਆਹਣ ਆਏ ਸਿੰਘ ਸੂਰਮੇ, ਉਹ ਆਪਣੇ ਸੌਂਗ ਤੋਂ ਇੰਸਪਾਇਰ ਹੋ ਕੇ ਉਹਨਾਂ ਨੇ ਉਹਦੇ ਸ਼ਾਦੀ ਕਾਰਡ ਬਣਾ ਦਿੱਤੇ ਸੀ, ਦਿੱਲੀ ਪੰਜਾਬ ਵਿਆਹਣ ਤੇ ਦਿੱਲੀ ਜਿਹੜੀ ਦੁਲਹਨ ਬਣਾ ਦਿੱਤੀ ਸੀ। ਹਾਂਜੀ ਹਾਂਜੀ ਹਾਂਜੀ। ਗੱਲ ਕਹੀ ਸੀ ਕਿ ਲਾਲ ਕਿਲੇ ਤੇ ਝੰਡਾ ਲਹਿਰਾਣਾ ਆ, ਉਹ ਝੰਡਾ ਵੀ ਲਹਿਰਾਇਆ ਗਿਆ ਸੀ। ਇਹ ਦੋ ਚੀਜ਼ਾਂ ਜਿਹੜੀਆਂ ਗਾਣਿਆਂ ਦੀ ਵਜ੍ਹਾ ਤੋਂ ਪੂਰੀਆਂ ਹੋਈਆਂ, ਉਹ ਪੂਰੀਆਂ ਹੋਈਆਂ ਜੀ। ਉਹ ਏਦਾਂ ਸੀਗਾ ਕਿ ਤਕਰੀਬਨ ਦਿੱਲੀ ਨੇ ਪੰਜਾਬ ਦੇ ਉੱਤੇ ਕਈ ਵਾਰ ਕੀਤੇ ਆ ਹਨਾ, ਤੇ ਹਰ ਵਾਰ ਪੰਜਾਬ ਨੇ ਡਟ ਕੇ ਮੁਕਾਬਲਾ ਕੀਤਾ ਨਾ ਹਾਕਮਾਂ ਦਾ, ਸਰਕਾਰਾਂ ਦਾ। ਤੇ ਇਹ ਹੁਣ ਤਾਂ ਉਹ ਆਪਾਂ ਚੀਜ਼ ਲਿਖੀ ਸੀ ਕਿ ਹੁਣ ਤੈਨੂੰ ਫਿਰ ਦੁਬਾਰਾ ਵਿਆਹਣ ਆਉਣ ਲੱਗੇ ਆ, ਵੀ ਹੁਣ ਤੂੰ ਜਵਾਨ ਹੋ ਗਏ, ਫਿਰ ਦੁਬਾਰਾ ਫਿਰ ਤੂੰ ਲੜਨ ਲਈ ਆ ਗਏ ਹਨਾ। ਤੇ ਫਿਰ ਉਹ ਚੀਜ਼ ਪੰਜਾਬ ਔਰ ਪੰਜਾਬੀਆਂ ਦੀ ਇੱਕ ਕਹਿ ਲਓ ਕਿ ਇੱਕ ਰੀਤ ਆ, ਜਾਂ ਸਮਝ ਲਓ ਵੀ ਉਹ ਇਸ ਚੀਜ਼ ਨੂੰ ਦੱਸਣਾ ਚਾਹੁੰਦੇ ਕਿ ਅਸੀਂ ਆਪਣਾ ਹੱਕ ਜਿਹੜਾ ਉਹ ਛੱਡਦੇ ਨਹੀਂ ਤੇ ਕਿਸੇ ਦਾ ਖਾਂਦੇ ਨਹੀਂ ਹੈਗੇ। ਉਹ ਆਪਣਾ ਹੱਕ ਲੈ ਕੇ ਉੱਠੇ ਫਿਰ। ਜੀ ਜੀ, ਉਹੀ ਹੈ ਨਾ। ਉੱਥੇ ਜਦੋਂ ਉੱਥੋਂ ਆਪਾਂ ਆਏ, ਸਾਰੇ ਕਿਸਾਨ ਜਦੋਂ ਆਏ ਆ ਉੱਥੋਂ ਦਿੱਲੀ ਤੋਂ, ਤੇ ਉੱਥੇ ਮੈਂ ਦੇਖੀਆਂ ਕਈ ਵੀਡੀਓਜ਼ ਦੇਖੀਆਂ, ਕਈ ਲੋਕੀ ਦੱਸਦੇ ਆ ਕਿ ਉੱਥੇ ਲੋਕੀ ਗੱਲ ਲੱਗ ਕੇ ਰੋਂਦੇ ਸੀਗੇ ਵੀ ਤੁਸੀਂ ਇੱਥੋਂ ਜਾ ਰਹੇ ਆ, ਤੁਸੀਂ ਵਾਪਸ ਨਹੀਂ ਆਉਣਾ ਹਨਾ, ਵੀ ਏਦਾਂ ਅਸੀਂ ਤੁਹਾਨੂੰ ਮਿਸ ਕਰਾਂਗੇ। ਕਿਉਂਕਿ ਉੱਥੇ ਇੱਕ ਏਦਾਂ ਦਾ ਬਣ ਗਿਆ ਸੀਗਾ ਉੱਥੇ ਸਿਸਟਮ ਕਿ ਉੱਥੇ ਲੋਕੀ ਜਿਹੜੇ ਹੁਣ ਜਿਨ੍ਹਾਂ ਤੋਂ ਉਹ ਗਰੀਬੀ ਹਰ ਇੱਕ ਖੇਤਰ ਦੇ ਵਿੱਚ ਯਾਰ ਗਰੀਬ ਲੋਕੀ ਹੈਗੇ ਆ, ਜਿਨ੍ਹਾਂ ਨੂੰ ਉੱਥੇ ਉਹ ਲੋਕੀ ਏਦਾਂ ਦੇ ਸੀ ਜਿਹੜੇ ਡੇਲੀ ਖਾਣਾ ਖਾਣ ਆਉਂਦੇ ਸੀ। ਉੱਥੇ ਡੇਲੀ ਖਾਣਾ ਖਾਣ ਆਉਣਾ, ਡੇਲੀ ਆਪਣੀਆਂ ਜ਼ਰੂਰਤਾਂ ਉੱਥੋਂ ਪੂਰੀਆਂ ਉਹਨਾਂ ਦੀਆਂ ਹੋਣ ਲੱਗ ਪਈਆਂ ਸੀ ਨਾ। ਦੇਖੋ ਜੀ, ਇੱਕ ਪਿਆਰ ਮੁਹੱਬਤ ਵਾਲਾ ਪੰਜਾਬ ਉੱਥੇ ਵਸ ਗਿਆ ਸੀਗਾ। ਜੀ 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 ਜੀ, ਉੱਥੇ ਵੱਖਰਾ ਪਿਆਰ ਮੁਹੱਬਤ ਸੀ। ਜੀ 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 ਜੀ, ਉਹਦੇ ਵਿੱਚ ਉੱਥੇ ਜਾ ਕੇ ਫਿਰ ਕੋਈ ਦਿੱਲੀ ਦੇ ਵਿੱਚ ਕੋਈ ਭਾਜੀ ਧਰਮ ਨਹੀਂ ਰਿਹਾ ਵੀ ਆਹ ਹਿੰਦੂ ਆ, ਮੁਸਲਿਮ ਆ, ਸਿੱਖ ਆ, ਕੋਈ ਜਾਤ ਪਾਤ ਨਹੀਂ ਰਹੀ। ਉੱਥੇ ਸਾਰੇ ਇੱਕ ਹੋ ਗਏ ਸੀ ਜਾ ਕੇ। ਉਸ ਚੀਜ਼ ਨੂੰ
ਚੀਜ਼ ਨਾਲ ਮੈਂ ਬਹੁਤ ਪ੍ਰਭਾਵਿਤ ਹੋਇਆ ਸੀ ਤੇ ਇਸ ਕਰਕੇ ਆਪਾਂ ਇਹ ਗੀਤ ਲਿਖਿਆ ਸੀ। ਐਮ ਕੇ ਭਾਈ ਸਮਾਂ ਆਪਣੇ ਕੋ ਹੁਣ ਥੋੜਾ ਜਾਂਦੇ ਜਾਂਦੇ ਨਾ ਤੁਸੀਂ ਸਾਨੂੰ ਜਿਹੜਾ ਨਾ ਇੱਕੋ ਪੰਜਾਬ ਗਾਣਾ ਥੋੜਾ ਜਿਹਾ ਗੁੰਗਣਾ ਕੇ ਦੱਸ ਦਿਓ। ਸੁਣ ਦਿੱਲੀਏ ਦਿਮਾਗੋਂ ਹਿੱਲੀਏ, ਸੁਣ ਦਿੱਲੀਏ ਦਿੱਲੀਏ ਦਿਮਾਗੋਂ ਹਿੱਲੀਏ ਨੀ ਸ਼ੇਰਾਂ ਦੀ ਦਹਾੜ ਸੁਣ ਲੈ ਨੀ ਕੰਨ ਖੋਲ ਕੇ। ਤੈਨੂੰ ਆਏ ਨੇ ਵੇ ਹੁਣ ਸਿੰਘ ਸੂਰਮੇ, ਆਏ ਨੇ ਵੇ ਹੁਣ ਸਿੰਘ ਸੂਰਮੇ, ਤੈਨੂੰ ਆਏ ਨੇ ਵੇ ਹੁਣ ਸਿੰਘ ਸੂਰਮੇ, ਤੂੰ ਫੇਰ ਤੋਂ ਜਵਾਨ ਹੋ ਗਈ ਦਿੱਲੀਏ ਨੀ ਜ਼ਖਮ ਬਰੂਦ ਬਣ ਜਾਂਦੇ ਆ ਨਾ ਛਿੱਲੀਏ, ਜ਼ਖਮ ਬਰੂਦ ਬਣ ਜਾਂਦੇ ਆ ਨਾ ਛਿੱਲੀਏ। ਤੇਰੇ ਸ਼ਹਿਰ ਵਿੱਚ ਬੈਠੇ ਸਿੰਘਾਂ ਦੇ ਜਕਾਰਿਆਂ ਦਾ ਗੜਕਾ ਲਾਹੌਰ ਤੱਕ ਪਹੁੰਚਦਾ, ਨਾਸਿਰ ਕਿਸਾਨਾਂ ਅਤੇ MK ਜਮਟ ਕਰਦੇ ਵਿਰੋਧ ਤੇਰੀ ਸੋਚਦਾ। ਕਿੱਥੇ ਜਾ ਕੇ ਧੋਵੇਂਗੀ ਕਿਸਾਨਾਂ ਦਾ ਸ਼ਰਾਬ ਦਿੱਲੀਏ ਨੀ ਜ਼ਖਮ ਬਰੂਦ ਬਣ ਜਾਂਦੇ ਆ ਨਾ ਛਿੱਲੀਏ, ਜ਼ਖਮ ਬਰੂਦ ਬਣ ਜਾਂਦੇ ਆ ਨਾ ਛਿੱਲੀਏ। ਜ਼ਿੰਦਾਬਾਦ। ਬਹੁਤ ਸ਼ੁਕਰੀਆ ਐਮ ਕੇ ਭਾਈ, ਤੁਸੀਂ ਸਾਨੂੰ ਟਾਈਮ ਦਿੱਤਾ ਔਰ ਗੱਲਾਂ ਕਰਨ ਨੂੰ ਤਾਂ ਹੋਰ ਵੀ ਕਰੀ ਜਾਈਏ, ਲੇਕਿਨ ਟਾਈਮ ਥੋੜਾ, ਪ੍ਰੋਗਰਾਮ ਦਾ ਸਮੇਂ ਥੋੜਾ। ਇਨਸ਼ਾਅੱਲਾ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਵਿੱਚ ਕਿਸੇ ਨਵੇਂ ਗੈਸਟ ਨਾਲ। ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਥੈਂਕ ਯੂ।